ਜਿਹੜੇ ਤਿੰਨੋਂ ਰੰਗ ਨੇ ਇਹ ਕਾਂਗਰਸ ਦੇ ਝੰਡੇ ਦੇ ਰੰਗ ਸੀ। ਵਿਚਕਾਰ ਗਾਂਧੀ ਦਾ ਚਰਖਾ ਸੀ। ਗਾਂਧੀ ਇਹ ਚਾਹੁੰਦਾ ਸੀ ਵੀ ਕਾਂਗਰਸ ਨੇ ਸਟਰਗਲ ਕੀਤੀ ਮੁਲਕ ਦੀ ਆਜ਼ਾਦੀ ਲਈ, ਔਰ ਹੁਣ ਆਜ਼ਾਦੀ ਜੋ ਵੀ ਆ ਗਈ, ਆਜ਼ਾਦੀ ਜਾਂ ਬਰਬਾਦੀ, ਇਹਨੂੰ ਕਾਂਗਰਸ ਨੂੰ ਡਿਸੋਲਵ ਕਰ ਦਿਓ, ਪਾਰਟੀ ਨੂੰ ਖਤਮ ਕਰ ਦਿਓ। ਨਹਿਰੂ, ਪਟੇਲ, ਦੂਜੇ ਮੌਲਾਨਾ ਆਜ਼ਾਦ, ਇਹਨਾਂ ਨੇ ਤਾਂ ਸਾਰੇ ਇਹ ਸੀ ਵੀ ਅਸੀਂ ਤਾਂ ਪਹਿਲਾਂ ਤਾਂ ਧੱਕੇ ਹੀ ਖਾਦੇ ਨੇ, ਹੁਣ ਰਾਜ ਕਰਨ ਦਾ ਮੌਕਾ ਆਇਆ, ਹੁਣ ਅਸੀਂ ਕਿੱਥੋਂ ਛੱਡ ਦਈਏ। ਉਹਨਾਂ ਨੇ ਨਾ ਸਿਰਫ ਇਹ ਕਿ ਵੀ ਕਾਂਗਰਸ ਡਿਸੋਲਵ ਨਹੀਂ ਕੀਤੀ, ਉਹਨਾਂ ਨੇ ਉਹੀ ਝੰਡਾ ਕਾਂਗਰਸ ਦਾ ਜਿਹੜਾ ਪਾਰਟੀ ਦਾ ਸੀ ਉਹ ਚੁੱਕ ਕੇ ਉਹਨੂੰ ਨੈਸ਼ਨਲ ਫਲੈਗ ਵੀ ਬਣਾ ਦਿੱਤਾ। ਜਦੋਂ ਇਹ ਝੰਡਾ ਅਪਰੂਵ ਹੋ ਰਿਹਾ ਸੀ ਔਰ ਬਣ ਗਿਆ ਉਹਦਾ ਡਿਜ਼ਾਈਨ, ਇੱਕ ਤਬਕੇ ਨੇ ਕਿਹਾ ਕਿ ਜੀ ਗਾਂਧੀ ਦਾ ਚਰਖਾ ਜਿਹੜਾ ਹੈ ਉਹ ਤੁਸੀਂ ਛੋਟਾ ਕਿਉਂ ਕਰਤਾ, ਚਰਖਾ ਹੀ ਰਹਿਣ ਦਿਓ ਇਹਨੂੰ ਜੇ ਹੁਣ ਡਿਜ਼ਾਈਨ ਨਹੀਂ ਬਣਾਉਣਾ। ਡਿਸਕ੍ਰਾਈਬਡ ਦਾ ਨੈਸ਼ਨਲ ਫਲੈਗ ਐਜ਼ ਦਾ ਸਿੰਬਲ ਆਫ ਬੋਥ ਦਾ ਪਰਮਾਨੈਂਸ ਆਫ ਇੰਡੀਅਨ ਕਲਚਰ and dynamic quality of India, and hoped it would be directed towards betterment, liberation of the masses. The charkha added a certain beauty of conception to the flag because the full charkha is not there now. It must not be imagined that we have given up the charkha or what it meant. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਤਿਰੰਗੇ ਦੇ ਰੰਗਾਂ ਅਤੇ ਡਿਜ਼ਾਈਨ ਨੂੰ ਲੈ ਕੇ ਕਈ ਕਿਸਮ ਦੀਆਂ ਚਰਚਾਵਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ, ਔਰ ਇੱਕ ਪਾਸੇ ਤਿਰੰਗੇ ਵਿਚਲੇ ਚੱਕਰ ਨੂੰ ਅਸ਼ੋਕ ਚੱਕਰ ਦੱਸਿਆ ਜਾਂਦਾ ਹੈ, ਪਰ ਨਹਿਰੂ ਅਨੁਸਾਰ ਇਹ ਗਾਂਧੀ ਚਰਖਾ ਹੈ। ਸੋ ਇਹ ਸਾਰਾ ਮਾਜਰਾ ਕੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਇਸ ਨੂੰ ਵਿਚਾਰ ਲਈ ਵੀ ਨਾ ਲੈਂਦੇ, ਹਾਲਾਂਕਿ ਇਹ ਵੀ ਜ਼ਰੂਰੀ ਹੋ ਗਿਆ ਕਿਉਂਕਿ ਇੱਕ ਤਬਕਾ ਸਿੱਖਾਂ ਦਾ ਜਿਹੜਾ ਤਿਰੰਗੇ ਦੇ ਹੱਕ 'ਚ ਭੁਗਤ ਰਿਹਾ ਹੈ, ਰੈਂਟਾ ਸਿੱਖ ਨੇ ਜਾਂ ਜਿਨ੍ਹਾਂ ਦੀਆਂ ਲਾਲਸਾਵਾਂ ਨੇ, ਗਰੀਡਸ ਨੇ, ਫੀਅਰ ਨੇ, ਜਿਹਦੇ ਥੱਲੇ ਉਹਨਾਂ ਨੂੰ ਫਸਾਇਆ ਹੋਇਆ ਹੈ, ਉਹ ਇਹ ਆਰਗੂਮੈਂਟ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਦੇਖੋ, ਮੁਲਕ ਦੀ ਆਜ਼ਾਦੀ ਲਈ ਅਸੀਂ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਅਤੇ ਅਸੀਂ ਆਪਣਾ ਹੱਕ ਕਿਉਂ ਛੱਡੀਏ। ਤਿਰੰਗੇ ਦੇ ਵਿੱਚ ਜਿਹੜਾ ਸਭ ਤੋਂ ਉੱਤੇ ਕੇਸਰੀ ਰੰਗ ਹੈ ਉਹ ਤਾਂ ਸਾਡਾ ਹੈ, ਔਰ ਅਸੀਂ ਤਾਂ ਇਸ ਤਰ੍ਹਾਂ ਉੱਤੇ ਹੈ ਕੇਸਰੀ, ਫਿਰ ਜਿਹੜਾ ਉਹ ਫਲਾਣਾ ਹੈ, ਅਤੇ ਫਿਰ ਚਿੱਟਾ ਹੈ, ਅਤੇ ਫਿਰ ਹਰਾ ਹੈ, ਅਤੇ ਫਲਾਣਾ। ਔਰ ਦੂਸਰਾ, ਇੱਕ ਪਾਸੇ ਜਦੋਂ ਅਸੀਂ ਬਹੁਤ ਸਾਰੀਆਂ ਇੰਟਰਪ੍ਰੀਟੇਸ਼ਨਸ ਮੈਂ ਸੁਣੀਆਂ, ਦੇਖੀਆਂ, ਜਾਂ ਮੈਨੂੰ ਵੀ ਹੁਣ ਤੱਕ ਜਦੋਂ ਤੱਕ ਮੈਂ ਇਹ ਖਬਰ ਟ੍ਰਿਬਿਊਨ ਦੀ ਨਹੀਂ ਸੀ ਦੇਖੀ, ਕਿ ਭਾਈ ਇਹਨਾਂ ਰੰਗਾਂ ਦੇ ਨਾਲ ਜਿਹੜਾ ਵਿੱਚ ਚੱਕਰ ਹੈ ਇਹ ਅਸ਼ੋਕ ਚੱਕਰ ਹੈ, ਕਿਉਂਕਿ ਅਸ਼ੋਕ ਸਭ ਤੋਂ ਵੱਡਾ ਉਸ ਖਿੱਤੇ ਦਾ, ਜਿਹਨੂੰ ਚੱਕਰਵਰਤੀ ਰਾਜਾ ਕਹਿੰਦੇ ਨੇ, ਅਤੇ ਉਹ ਬੁੱਧਿਸਟ ਉਹਨੇ ਧਰਮ ਭਾਵੇਂ ਅਡੋਪਟ ਕੀਤਾ ਸੀ। ਔਰ ਅਸ਼ੋਕ ਦੀ ਗ੍ਰੇਟਨੈਸ ਨੂੰ ਕੋਟ ਕਰਨ ਤੋਂ ਬਿਨਾਂ ਤਾਂ ਨਹਿਰੂ ਔਰ ਸਾਰਿਆਂ ਦੇ ਕੋਲ ਕੋਈ ਥਾਂ ਹੀ ਨਹੀਂ ਬਚੀ ਹੁਣ। ਹਾਲਾਂਕਿ ਮੋਦੀ ਔਰ ਦੂਜਾ ਉਹ ਤਾਂ ਇੱਦਾਂ ਦੇ ਇਤਿਹਾਸ ਸੁਣਾ ਰਹੇ ਨੇ। ਉਹ ਬਿਹਾਰ ਦੇ ਵਿੱਚ ਖੜਾ ਮੋਦੀ ਕਹਿ ਰਿਹਾ ਸੀ ਕਿ ਇਹ ਬਿਹਾਰ ਕੇ ਲੋਕ ਜਿਨ੍ਹਾਂ ਨੇ ਸਿਕੰਦਰ ਕੋ ਮਾਰ ਭਗਾਇਆ। ਉਹ ਕਿਸੇ ਨੇ ਅਗਲੇ ਦਿਨ ਸਾਰਿਆਂ ਨੇ ਕਿਹਾ, ਕਹਿੰਦੇ ਵੀ ਇੰਨੇ ਨੇ ਨਲਾਇਕ ਵੀ ਦੇਖਿਓ, ਸਿਕੰਦਰ ਤਾਂ ਰਾਵੀ ਤੋਂ ਹੀ ਵਾਪਸ ਮਝੈਲਾਂ ਨੇ ਮੋੜ ਦਿੱਤਾ ਸੀ। ਉਹ ਤਾਂ ਨਾ ਜਿਹੜਾ ਉਹ ਨਾ ਬਿਆਸ ਟੱਪਿਆ ਨਾ ਸਤਲੁਜ ਟੱਪਿਆ, ਉਹ ਗੰਗਾ ਜਮਨਾ ਕਿੱਥੇ ਪਹੁੰਚ ਗਏ। ਹੁਣ ਇਹ ਤਾਂ ਇਤਿਹਾਸ, ਹੁਣ ਇਹ ਤਾਂ ਬਿਹਾਰ ਤੇ ਯੂਪੀ ਵਾਲਿਆਂ ਨੇ ਸਿਕੰਦਰ ਨੂੰ ਭਜਾਇਆ, ਉਹ ਤਾਂ ਉਹ ਇਤਿਹਾਸ ਪੜ੍ਹਾ ਰਹੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸ਼ੋਕਾ ਨੇ ਅੱਜ ਦੇ ਮੌਜੂਦਾ ਅਫਗਾਨਿਸਤਾਨ ਤੋਂ ਲੈ ਕੇ ਤਾਂ ਇੱਕ ਵੱਡੇ ਖਿੱਤੇ 'ਤੇ, ਜਦੋਂ ਕਿ ਬੁੱਧ ਧਰਮ ਦਾ ਔਰ ਉਹਨਾਂ ਦੇ ਜਿਹੜੇ ਸਤੂਪੇ ਨੇ ਉਹ ਨੇ। ਸੋ ਮੈਨੂੰ ਇਹ ਲੱਗਾ ਕਿ ਭਾਈ ਇਹਨਾਂ ਨੇ, ਕਿਉਂਕਿ ਸੈਕੂਲਰ ਔਰ ਇੰਟਰਪ੍ਰੀਟੇਸ਼ਨ ਵੀ ਸਭ ਦੀ ਇਹੀ ਹੁੰਦੀ ਹੈ ਕਿ ਜਿਹੜਾ ਵਿੱਚ ਚੱਕਰ ਹੈ ਜੀ ਇਹ ਤਾਂ ਬੁੱਧ ਧਰਮ ਦਾ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ 1920 ਦੇ ਵਿੱਚ ਕਾਂਗਰਸ ਵੱਲੋਂ ਝੰਡੇ ਦੀ ਗੱਲ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ ਤਿੰਨੋਂ ਰੰਗ ਨੇ ਇਹ ਕਾਂਗਰਸ ਦੇ ਝੰਡੇ ਦੇ ਰੰਗ ਸੀ, ਵਿਚਕਾਰ ਗਾਂਧੀ ਦਾ ਚਰਖਾ ਸੀ। ਕਾਂਗਰਸ ਦੇ ਝੰਡੇ 'ਚ ਇੰਨਾ ਫਰਕ ਸੀ। ਔਰ ਹੁਣ ਤੁਸੀਂ ਇਹ ਦੇਖੋ, ਜਿਨ੍ਹਾਂ ਨੂੰ ਜਿਹੜੇ ਇਹ ਪ੍ਰਚਾਰਦੇ ਨੇ ਕਿ ਜੀ ਉਹ ਕੇਸਰੀ ਰੰਗ ਸਿੱਖਾਂ ਦਾ ਵਿੱਚ ਲੈ ਆਉਂਦਾ ਹੈ, ਜਿਹੜਾ ਗਾਂਧੀ ਸਿੱਖ ਧਰਮ ਨੂੰ ਅੱਡ ਧਰਮ ਮੰਨਣ ਨੂੰ ਤਿਆਰ ਨਹੀਂ, ਗੁਰਮੁਖੀ ਲਿਪੀ ਤੋਂ ਉਹਨੂੰ ਹੇਟਡ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਸਗਾਈਡਡ ਪੈਟਰੀਓਟ ਕਹਿੰਦਾ ਸੀ, ਸਿੱਖ ਬੀਬੀਆਂ ਕਿਰਪਾਨ ਪਾਉਂਦੀਆਂ ਨੇ, ਇਹ ਉਹਨੂੰ ਪਸੰਦ ਨਹੀਂ ਸੀ। ਔਰ ਉਹ ਇਹ ਸਮਝਦਾ ਸੀ ਕਿ ਸਿੱਖੀ ਤਾਂ ਜਿਹੜੀ ਹੈ ਇਹ
ਹਿੰਦੂ ਉਹਨੇ ਕਿਹਾ ਜੀ ਮੈਂ ਗੁਰੂ ਗ੍ਰੰਥ ਸਾਹਿਬ ਜਿੰਨਾ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਾ ਕਿ ਵੀ ਵੇਦਾਂ ਔਰ ਉਹਦੇ 'ਚ ਕੋਈ ਫਰਕ ਹੋਏ। ਹੁਣ ਉਹ ਕਾਂਗਰਸ ਦਾ ਝੰਡਾ ਉਹਦੇ 'ਚ ਉਹਨਾਂ ਨੇ ਤੁਹਾਡਾ ਰੰਗ ਮੰਨ ਲਿਆ। ਤੁਹਾਡਾ ਪਹਿਲੀ ਗੱਲ ਤਾਂ ਇਹ ਬਿਲਕੁਲ ਹਾਲਾਂ ਉਸ ਪੀਰੀਅਡ 'ਚ ਇੱਕ ਡਿਬੇਟ ਜ਼ਰੂਰ ਚੱਲ ਰਹੀ ਸੀ ਕੀ ਹੈ, ਲੇਕਿਨ ਜਦੋਂ ਇਹ ਈਵਨ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਰੈਜ਼ੋਲੂਸ਼ਨ ਦੇ ਨਾਲ ਇਹ 3 ਰੰਗਾ ਝੰਡਾ ਜਿਹੜਾ ਕਾਂਗਰਸ ਦਾ ਝੰਡਾ ਸੀ ਅਡਾਪਟ ਕੀਤਾ ਗਿਆ ਤੇ ਉਹਦੇ 'ਚ ਚਰਖੇ ਦੀ ਥਾਂ ਤੇ ਇਹ ਚੱਕਰ ਲਿਆਂਦਾ ਗਿਆ। ਤਾਂ ਮੈਨੂੰ ਇਹ ਸੀ ਕਿ ਭਾਈ ਕਿਉਂਕਿ ਇੱਕ ਕਾਂਗਰਸ ਪਾਰਟੀ ਦਾ ਝੰਡਾ ਸੀ, ਉਹਨਾਂ ਨੇ ਕਿਹਾ ਕਿ ਜੀ ਅਸੀਂ ਹੁਣ ਨੇਸ਼ਨ ਦਾ ਬਣਾਉਣਾ ਤੇ ਅਸੀਂ ਹਾਲਾਂ ਗਾਂਧੀ ਦੇ ਇੱਕ ਨੂੰ ਕ੍ਰੈਡਿਟ ਕਹਿੰਦੇ ਨੇ ਡੈਵਲ ਮਸਟ ਬੀ ਗਿਵਨ ਇਜ਼ ਡਿਊ। ਗਾਂਧੀ ਇਹ ਚਾਹੁੰਦਾ ਸੀ ਵੀ ਕਾਂਗਰਸ ਨੇ ਸਟਰਗਲ ਕੀਤੀ ਮੁਲਕ ਦੀ ਆਜ਼ਾਦੀ ਲਈ ਔਰ ਹੁਣ ਆਜ਼ਾਦੀ ਜੋ ਵੀ ਆ ਗਈ ਆਜ਼ਾਦੀ ਜਾਂ ਬਰਬਾਦੀ ਇਹਨੂੰ ਕਾਂਗਰਸ ਨੂੰ ਡਿਸੋਲਵ ਕਰ ਦਿਓ, ਪਾਰਟੀ ਨੂੰ ਖਤਮ ਕਰ ਦਿਓ। ਪਰ ਨਹਿਰੂ, ਪਟੇਲ, ਦੂਜੇ ਮੌਲਾਨਾ ਆਜ਼ਾਦ ਇਹਨਾਂ ਨੇ ਤਾਂ ਸਾਰੇ ਇਹ ਸੀ ਵੀ ਅਸੀਂ ਤਾਂ ਪਹਿਲਾਂ ਤਾਂ ਧੱਕੇ ਹੀ ਖਾਦੇ ਨੇ, ਹੁਣ ਰਾਜ ਕਰਨ ਦਾ ਮੌਕਾ ਆਇਆ, ਹੁਣ ਅਸੀਂ ਕਿੱਥੋਂ ਛੱਡ ਦਈਏ। ਸੋ ਉਹਨਾਂ ਨੇ ਨਾ ਸਿਰਫ ਇਹ ਕਿ ਵੀ ਕਾਂਗਰਸ ਡਿਸੋਲਵ ਨਹੀਂ ਕੀਤੀ, ਉਹਨਾਂ ਨੇ ਉਹੀ ਝੰਡਾ ਕਾਂਗਰਸ ਦਾ ਜਿਹੜਾ ਪਾਰਟੀ ਦਾ ਸੀ ਉਹ ਚੁੱਕ ਕੇ ਉਹਨੂੰ ਨੈਸ਼ਨਲ ਫਲੈਗ ਵੀ ਬਣਾ ਦਿੱਤਾ। ਔਰ ਦੂਜਿਆਂ ਨੂੰ ਡਿਬੇਟ ਦੇ ਲਈ ਇਹ ਮੌਕਾ ਕਿ ਜੀ ਦੇਖੋ ਚੱਕਰ ਜਿਹੜਾ ਵਿੱਚ ਅਸ਼ੋਕ, ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਉਹਨਾਂ ਦੀ ਸਟੈਂਪ ਦੇ ਉੱਤੇ ਸ਼ੇਰ ਨੇ ਜਿਹੜੇ ਉਹ ਉਹਨਾਂ ਦਾ ਵੀ ਆ ਜਿਹੜਾ ਨਵਾਂ ਹੁਣ ਇਹਨਾਂ ਨੇ ਸੈਂਟਰਲ ਵਿਸਤਾ ਬਣਾਇਆ ਪਾਰਲੀਮੈਂਟ ਦਾ, ਸ਼ੇਰ ਵੀ ਜਿਹੜੇ ਇੱਕ ਪਾਸੇ ਦਹਾੜਦੇ ਸ਼ੇਰ ਸੀ ਜਿਹੜੇ ਕੰਪੋਜ਼ ਹੋ ਕੇ ਬੈਠੇ ਨੇ ਤੇ ਦੂਜੇ ਪਾਸੇ ਇਹਨਾਂ ਨੇ ਗੁਜਰਾਤੀ ਸ਼ੇਰ ਗੀਰ ਵਾਲਾ ਜਿਹੜਾ ਉਹੀ ਭੰਬਲ ਭੂਸੇ 'ਚ ਪਿਆ ਬੈਠਾ ਘਬਰਾ ਰਿਹਾ। ਸ਼ੇਰ ਤਾਂ ਸ਼ੇਰ ਹੈ, ਸ਼ੇਰ ਦੀ ਚਾਲ 'ਚ ਵੀ ਮਸਤੀ ਹੈ, ਲੇਕਿਨ ਝੰਡੇ ਨਾਲ ਝੰਡੇ 'ਚ ਤਾਂ ਸ਼ੇਰ ਨਹੀਂ ਹੈਗਾ। ਸੋ ਪਹਿਲੀ ਗੱਲ ਤਾਂ ਇਹ ਆਰਗੂਮੈਂਟ ਹੀ ਝੂਠਾ ਹੈ ਕਿ ਜੀ ਇਹ ਜਿਹੜਾ ਰੰਗਾਂ ਦੇ ਵਿੱਚ ਹਰਾ ਇਸਲਾਮ ਦਾ ਤੇ ਚਿੱਟਾ ਜਿਹੜਾ ਉਹ ਜੈਨੀਆਂ ਦਾ ਤੇ ਉਹ ਚੱਕਰ ਵਿੱਚ ਇਹ ਕਾਂਗਰਸ ਦਾ ਝੰਡਾ ਸੀ, ਉਹਨਾਂ ਨੇ ਆਪਣੇ ਢੰਗ ਦੇ ਨਾਲ ਜਿਹੜਾ ਉਸ ਨੂੰ ਬਣਾਇਆ, ਸਿੱਖਾਂ ਦੀ ਉਹਦੇ 'ਚ ਕੋਈ ਪਾਰਟਿਸਿਪੇਸ਼ਨ। ਔਰ ਫਿਰ ਕਾਂਗਰਸ ਦੇ ਝੰਡੇ ਨੂੰ ਉਹਨਾਂ ਨੇ ਨੈਸ਼ਨਲ ਫਲੈਗ ਬਣਾ ਦਿੱਤਾ ਕਿਉਂਕਿ ਇਹਦੇ 'ਚ ਉਹਨਾਂ ਦਾ ਆਪਣਾ ਮਫਾਦ ਸੀ ਜੋ ਨਹਿਰੂ ਐਂਡ ਕੰਪਨੀ ਰਹਿੰਦੀ ਜ਼ਿੰਦਗੀ ਤੱਕ ਉਹ ਰੂਲ ਵੀ ਕਰਨਾ ਚਾਹੁੰਦੇ ਸੀ, ਅੱਗੋਂ ਤਾਂ ਆਪਣੀ ਕੁੜੀ ਨੂੰ ਵੀ ਉਹਨੇ ਖੜਾ ਕੀਤਾ, ਇੱਕ ਪੂਰਾ ਡਾਇਨੈਸਟੀ ਬਣਾਉਣ ਦੀ ਕੋਸ਼ਿਸ਼ ਕੀਤੀ। ਹੁਣ ਓਰੀਜਨਲ ਕਿਉਂਕਿ ਟ੍ਰਿਬਿਊਨ ਦੀ ਖਬਰ ਅੱਜ ਜਦੋਂ ਉਹਨਾਂ ਨੇ ਕਿਹਾ ਕਿ ਵੈਨ ਜਵਾਹਰ ਲਾਲ ਨਹਿਰੂ ਮੈਂਟਲੀ ਡਿਫੈਂਡਡ ਦਾ ਟਰਾਈ ਕਲਰ ਡਿਜ਼ਾਈਨ, ਉਸ ਤੋਂ ਇਹ ਪਤਾ ਲੱਗਦਾ ਕਿ ਵੀ ਜਦੋਂ ਇਹ ਝੰਡਾ ਅਪਰੂਵ ਹੋ ਰਿਹਾ ਸੀ ਔਰ ਬਣ ਗਿਆ ਉਹਦਾ ਡਿਜ਼ਾਈਨ, ਇੱਕ ਤਬਕੇ ਨੇ ਕਿਹਾ ਕਿ ਜੀ ਗਾਂਧੀ ਦਾ ਚਰਖਾ ਜਿਹੜਾ ਹੈ ਉਹ ਤੁਸੀਂ ਛੋਟਾ ਕਿਉਂ ਕਰਤਾ, ਚਰਖਾ ਹੀ ਰਹਿਣ ਦਿਓ ਇਹਨੂੰ ਜੇ ਹੁਣ ਡਿਜ਼ਾਈਨ ਨਹੀਂ ਬਣਾਉਣਾ। ਤੇ ਨਹਿਰੂ ਨੇ ਉਸ ਦੇ ਉੱਤੇ ਕਿਹਾ ਸੀ, ਔਰ ਇਹ ਜਿਹੜੀ ਖਬਰ ਦਾ ਬੇਸ ਹੈ ਨਹਿਰੂ ਦੀਆਂ ਹੀ ਲਿਖਤਾਂ ਨੇ ਸਿਲੈਕਟਡ ਵਰਕਸ ਆਫ ਜਵਾਹਰ ਲਾਲ ਨਹਿਰੂ, ਉਸ ਦੇ ਵਿੱਚ ਉਹਨੇ ਕਿਹਾ ਕਿ ਜੀ ਇਹ ਜਿਹੜਾ ਡਿਸਕ੍ਰਾਈਬਡ ਦਾ ਨੈਸ਼ਨਲ ਫਲੈਗ ਐਜ਼ ਦਾ ਸਿੰਬਲ ਆਫ ਬੋਥ the permanence of Indian culture and dynamic quality of India and hoped it would be directed towards betterment liberation of the masses। ਹੁਣ ਐਸਾ ਇਹਦੇ 'ਚ ਕਿਹੜਾ ਇੰਡੀਅਨ ਕਲਚਰ ਹੈ ਝੰਡੇ ਦੇ ਵਿੱਚ? ਜੇ ਤੁਸੀਂ ਸੈਕੂਲਰ ਮੁਲਕ ਵੀ ਕਹਿੰਦੇ ਹੋ ਇਹਦੇ 'ਚ ਕੁਝ ਵੀ ਐਸਾ ਨਹੀਂ ਹੈ ਤੇ ਡਾਇਨਾਮਿਕ ਕੁਆਲਿਟੀ ਕਿਹੜੀ ਹੈ ਉਹਦੇ 'ਚ ਕੋਈ? ਲੇਕਿਨ ਕਿਉਂਕਿ ਆਰਗੂਮੈਂਟ ਇਹੀ ਸੀ ਜਾਂ ਇਹਨਾਂ ਦੀ ਜਿਹੜੀ ਹਿਡਨ ਇਹਦੇ 'ਚੋਂ ਫਾਇਦਾ ਲੈਣ ਦੀ ਗੱਲ ਸੀ ਕਿ ਜੀ ਲੋਕਾਂ ਦੇ ਵਿੱਚ ਕਾਂਗਰਸ ਔਰ ਗਾਂਧੀ ਇੱਕੋ ਹੀ ਹੈ, ਸਿਨੋਨਿਮਸ ਹੈ, ਇੱਕੋ ਅਰਥਕ ਹੈ। ਔਰ ਹੁਣ ਕਿਉਂਕਿ ਆਜ਼ਾਦ ਮੁਲਕ ਸਾਨੂੰ ਮਿਲ ਗਿਆ ਰਾਜ ਕਰਨ ਨੂੰ ਤੇ ਕਾਂਗਰਸ ਔਰ ਆਜ਼ਾਦੀ ਇਹਦਾ ਇੱਕੋ ਹੀ ਮਤਲਬ ਰਹੇ। ਔਰ ਫਿਰ ਨੈਸ਼ਨਲ ਡਿਜ਼ਾਈਨ ਦੇ ਉੱਤੇ ਉਹਨੇ ਗੱਲ ਕਰਦਿਆਂ ਕਿਹਾ ਕਿ ਜੀ ਦੇਖੋ ਨਹਿਰੂ ਸੈਡ ਦਾ ਫਲੈਗ ਇਜ਼ ਅਬਵ ਆਲ ਏ ਸਿੰਬਲ। ਹੁਣ ਜਿਹੜੇ ਕਹਿੰਦੇ ਨਾ ਜੀ ਧਰਮ, ਨਹਿਰੂ ਨੇ ਕਿਹਾ ਜੀ ਇਹਦਾ ਕੋਈ ਤਾਲੁਕ ਨਹੀਂ ਹੈ ਕਿਸੇ ਧਰਮ ਨਾਲ। ਦਿਸ ਫਲੈਗ ਆਫ ਆਵਰਸ ਵਿਦ 3 ਕਲਰਸ ਐਂਡ ਵਿਦ ਦਾ ਚਰਖਾ ਹੈਜ਼ ਬਿਨ ਸਿੰਬਲ ਟੂ ਅਸ ਫॉर ਮੈਨੀ ਈਅਰਸ। ਕਾਂਗਰਸ ਦੇ ਲਈ ਸੀ, ਕਾਂਗਰਸ ਦਾ ਸਿੰਬਲ ਸੀ। ਫਰੀडम ਐਂਡ ਯੂਨਿਟੀ ਐਂਡ ਮਾਸਸ ਆਫ ਇੰਡੀਆ, ਇਟ ਵੁੱਡ ਹੈਵ ਬੀਨ ਬੀ ਕੁਆਇਟ ਇੰਪੋਸੀਬਲ ਫॉर ਅਸ ਟੂ ਵੇਰੀ ਦਾ ਫਲੈਗ ਐਸੈਂਸ਼ੀਅਲੀ ਵਿਦਾਊਟ ਡੂਇੰਗ ਵਾਇਲੈਂਸ ਟੂ ਦਾ। ਇਹ ਐਵੇਂ ਜਬਲੀਆਂ ਮਾਰੀਆਂ ਫਲਾਵਰੀ ਵਰਡਸ ਜਿਵੇਂ ਦਾ ਨਹਿਰੂ ਕਹਿੰਦਾ। ਦਾ ਚਰਖਾ ਐਡਿਡ ਏ ਸਰਟਨ ਬਿਊਟੀ ਆਫ ਕੰਸੈਪਸ਼ਨ ਟੂ ਦਾ ਫਲੈਗ, ਕਿ ਚਰਖਾ ਤਾਂ ਚਲੋ ਇੱਕ ਜਿਹੜੀ ਹੈ ਬਿਊਟੀ ਐਡ ਕਰਦਾ। ਬਿਕੋਜ਼ ਹੁਣ ਇਹ ਤੋਂ ਅੰਦਾਜ਼ਾ ਲਾਓ ਵੀ ਅਸ਼ੋਕ ਚੱਕਰ ਨਹੀਂ ਹੈ ਇਹ ਨਹਿਰੂ ਕਹਿ ਰਹੇ, ਬਿਕੋਜ਼ ਦਾ ਫੁੱਲ ਚਰਖਾ ਇਜ਼ ਨੋਟ ਦੇਅਰ ਨਾਓ, ਇਟ ਮਸਟ ਨੋਟ ਬੀ ਇਮੈਜਿਨਡ ਦੈਟ ਵੀ ਹੈਵ ਗਿਵਨ ਅਪ ਦਾ ਚਰਖਾ ਔਰ ਵਾਟ ਇਟ ਮੈਂਟ। ਉਹਨੇ ਕਿਹਾ ਜੀ ਦਾ ਮਤਲਬ ਇਹ ਨਹੀਂ ਹੈ ਜੇ ਅੱਜ ਫੁੱਲ ਚਰਖਾ ਨਹੀਂ ਹੈ
ਤੇ ਕਿ ਅਸੀਂ ਚਰਖੇ ਨੂੰ ਛੱਡ ਦਿੱਤਾ ਹੈ। ਉਹਨੇ ਕਿਹਾ ਕਿ this symbolic representation of charkha retains in its entirely the concept behind charkha and is in fact a continuation of that idea। ਉਹਨੇ ਕਿਹਾ ਜੀ ਜਿਹੜਾ ਚੱਕਰ ਹੈ ਇਹ ਚਰਖੇ ਦਾ ਹੀ ਜਿਹੜਾ, ਕਿਉਂਕਿ ਚਰਖਾ ਵੀ ਤਾਂ ਵੀਲ ਹੁੰਦਾ ਹੈ। ਉਹਨੇ ਕਿਹਾ ਜੀ ਇਹ ਵੀਲ ਗਾਂਧੀ ਦੇ ਚਰਖੇ ਦਾ ਹੈ, ਉਹਨੂੰ ਅਸੀਂ ਰਿਟੇਨ ਕੀਤਾ ਹੈ। The suggestion that the wheel should have been bigger and should have covered part of saffron and green strips shows a lack of appreciation of the art history of entire design। ਉਹਨੇ ਕਿਹਾ ਜੀ ਉਹਦੇ ਨਾਲ ਕਈਆਂ ਨੇ ਕਿਹਾ ਕਿ ਜੀ ਉਹ ਇੰਨਾ ਵੱਡਾ ਹੋਣਾ ਚਾਹੀਦਾ ਸੀ ਚਰਖੇ ਦਾ ਚੱਕਰ ਕਿ ਉਤਲੀਆਂ ਤੇ ਥੱਲੀਆਂ ਸਟ੍ਰਾਈਪਸ। ਉਹ ਕਹਿੰਦਾ ਜੀ ਐਸਥੈਟਿਕ ਨਹੀਂ ਸੀ ਹੋਣਾ, ਔਰ ਇਹ ਜਿਹੜਾ ਚੱਕਰ ਹੈ ਇਹ ਅਸੀਂ ਜਿਹੜਾ ਹੈ ਉਹ ਚਰਖੇ ਦਾ ਹੀ ਬਣਾਇਆ। ਹੁਣ ਇਸ ਤੋਂ ਬਾਅਦ ਵੀ ਜਿਹੜੀ ਇਸ ਕਿਸਮ ਦੇ ਝੂਠੇ ਕਿਸਮ ਦੇ ਲੋਕ ਜਿਹੜੇ ਇਹ ਕਹਿ ਕੇ, ਔਰ ਮੈਂ ਵੀ ਇੱਕ ਦੋ ਉਹਨੂੰ ਚੰਗਿਆਂ ਭਲਿਆਂ ਨੂੰ ਕਹਿੰਦੇ ਸੁਣਿਆ ਕਿ ਜੀ ਰੰਗ ਤਾਂ ਜਿਹੜਾ ਸਾਡਾ ਕੇਸਰੀ ਵਿੱਚ ਅਸੀਂ ਪਾਇਆ ਹੋਇਆ। ਉਹ ਮੈਨੂੰ ਯਾਦ ਆਇਆ ਕਿ ਭਾਈ ਇੱਕ ਜ਼ਮਾਨਾ ਸੀ ਕਿ ਵੀ ਜਿਹੜੇ ਹਿੰਦੂ ਸਟੂਡੈਂਟ ਨੇ ਸਕੂਲਾਂ ਕਾਲਜਾਂ 'ਚੋਂ ਟੀਚਰ ਕਰਦਿਆਂ ਕਹਿੰਦੇ ਸੀ ਜੀ ਇਹ ਭਗਵਾ ਕੇਸਰੀ ਰੰਗ ਤਾਂ ਹੋਇਆ ਹਿੰਦੂਆਂ ਦਾ, ਹਰਾ ਹੋਇਆ ਮੁਸਲਮਾਨਾਂ ਦਾ, ਚਿੱਟਾ ਹੋਇਆ ਬੋਧੀਆਂ ਜੈਨੀਆਂ ਦਾ। ਸਿੱਖਾਂ ਨੂੰ ਕਿਹਾ ਤੁਸੀਂ ਤਾਂ ਐਵੇਂ ਹੀ ਧੌਣ ਪੜਾਉਂਦੇ ਰਹੇ, ਤੁਹਾਡਾ ਕਿਹੜਾ ਰੰਗ ਹੈ? ਤੇ ਉਹਨੇ ਸਿੱਖ ਨੇ ਕਿਹਾ ਜੀ ਜਿਹੜਾ ਝੰਡੇ 'ਚ ਡੰਡਾ ਹੈ ਉਹ ਸਾਡਾ ਹੈ। ਲੇਕਿਨ ਇਹ ਮੈਂ ਸਮਝਦਾ ਵੀ ਇਸ ਤੋਂ ਵੱਡਾ ਹੋਰ ਕੋਈ ਜੋਕ ਨਹੀਂ ਸੀ ਕਿ ਵੀ ਡੰਡਾ ਉਹਦੇ ਕੋਲ ਹੀ ਹੁੰਦਾ ਜਿਹਦਾ ਝੰਡਾ ਹੁੰਦਾ, ਜਿਹਦੇ ਕੋਲ ਪਾਵਰ ਹੁੰਦੀ ਹੈ। ਸੋ ਇਹ ਹੁਣ ਨਹਿਰੂ ਈਵਨ ਜਿਹੜੇ ਉਹਨੂੰ ਚੱਕਰ ਨੂੰ ਜਿਹੜਾ ਉਹ ਬੁੱਧਿਜ਼ਮ ਦੇ ਨਾਲ ਜੋੜਦੇ ਨੇ, ਉਹਨਾਂ ਨੂੰ ਵੀ ਸਮਝ ਆ ਜਾਏ ਕਿ ਉਹ ਗਾਂਧੀ ਦੇ ਚਰਖੇ ਦਾ ਹੀ ਛੋਟਾ ਰੂਪ ਹੈ, ਕੋਈ ਬੁੱਧ ਨਾਲ ਜਾਂ ਕੋਈ ਅਸ਼ੋਕ ਚੱਕਰ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।